ਸਭੇ ਦੇ ਪਿੰਡ ਦੀ ਤੁਸੀਂ ਕਿੱਦਾਂ ਜਾਣਦੇ ਜੀ? ਅਸੀਂ ਫੇਰ ਕੇ ਆਏ ਉਹ ਜਿਹੜੇ ਆਂਟੀ ਨੂੰ ਮਿਲ ਕੇ ਆਏ ਨਾ ਹਾਂਜੀ। ਵਿਆਹ ਕੇ ਮੈਂ ਤੁਹਾਡਾ ਭਣਵਈਆ। ਉਹ ਇਹ ਤੁਹਾਡੇ ਜਵਾਈ ਹੈ ਜੀ ਤੁਹਾਡਾ ਜਵਾਈ ਅਸੀਂ ਮਿਲ ਕੇ ਆਏ ਆਂਟੀ ਸੁਣਾਏ ਕਵਿਤਾ ਠੀਕ ਆ? ਬਹੁਤ ਗੁੱਡ ਕਵਿਤਾ ਇੱਥੇ ਆ ਕੇ ਖਰਾਬ ਹੋ ਜਾਂਦੀ ਇੱਥੇ ਵਰਗਾ ਤਾਂ ਪਿਆਰ ਨਹੀਂ ਪਿਆਰ ਮਿਲਣਾ ਨਹੀਂ ਤੁਹਾਨੂੰ। ਮਿਲਣਾ। ਆਪਣੇ ਕੈਨੇਡਾ 'ਚ ਵੀ ਨਹੀਂ ਮਿਲਣਾ ਮੇਰਾ ਖਿਆਲ। ਨਹੀਂ ਅੱਲਾ ਨਹੀਂ ਖੈਰ ਬਾਹਰ ਕਰੇ ਕਾ ਕਿੰਦਾ ਕਿਤੇ ਵੀ ਪਿਆਰ ਨਹੀਂ ਜੋ ਇੱਥੇ ਮਿਲਣਾ ਜੀ। ਸੁਣਾਓ ਹੋਰ। ਜਿਹੜੀ ਚੀਜ਼ ਇੱਥੇ ਹੈ ਨਾ ਉਹ ਕਿਤੇ ਨਹੀਂ ਤੁਹਾਨੂੰ ਦੁਨੀਆ 'ਚ ਮਿਲੇ। ਮੈਂ ਵੈਲਕਮ ਕਰਨ ਆਇਆ ਤੁਹਾਨੂੰ ਦੁਬਾਰਾ। ਤੇ ਮੈਨੂੰ ਮੈਂ ਦਫ਼ਤਰ ਗਿਆ ਸੀ ਫੈਸਲਾਬਾਦ। ਮੈਂ ਆਇਆ ਕਿਉਂਕਿ ਮੈਨੂੰ ਪਤਾ ਲੱਗਾ ਖਬਰ ਤਾਂ ਮੈਨੂੰ ਮਿਲ ਗਈ ਸੀ ਤੁਹਾਡੀ ਕੱਲ ਦੀ। ਐਸੇ ਕਰ ਲਈਏ ਆ ਜੀ ਕੀ ਹਾਲ ਹੈ? ਅੱਛਾ ਅੱਛਾ ਸਮਝ में आपकी ਜਿਸੇ ਮਿਲ ਕੇ ਨਹੀਂ ਆਏ ਆਂਟੀ ਸਭੀਆਂ ਨੂੰ ਹਾਂ, ਉਹਨਾਂ ਦੇ ਘਰੋਂ ਨੇ। ਉਹਨਾਂ ਦੇ ਘਰ ਵਾਲੇ ਉਹਨਾਂ ਦੇ ਘਰੋਂ ਨੇ ਮੇਜਰ ਸਿੰਘ ਵੈਂਸ ਹੋਣੀ ਆਏ ਆ ਜੀ ਅੱਜ ਆਪਣੇ ਜੱਦੀ ਪਿੰਡ ਵਿੱਚ। ਇੱਥੇ ਜਿਹੜਾ ਨੇ ਫੈਮਿਲੀ ਨੇ ਇਹਨਾਂ ਨੂੰ ਸਪਾਂਸਰ ਕੀਤਾ ਸੀ ਉਹਨਾਂ ਦੇ ਘਰ ਆਏ, ਫੁੱਲਾਂ ਨਾਲ ਸਵਾਗਤ ਕੀਤਾ। ਬਾਜੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੁਹਾਡੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਏ? ਸਾਨੂੰ ਜੀ ਬੜਾ ਵਧੀਆ ਲੱਗਾ ਹੈ। ਪਰਾਠਿਆਂ ਬਾਰੇ ਦੱਸੋ, ਕਹਿੰਦੇ ਆਲੂਆਂ ਦੇ ਪਰਾਠੇ ਖਾ ਲਏ। ਹਾਂਜੀ ਅੱਜ ਇਹਨਾਂ ਨੇ ਸਾਨੂੰ ਅਸੀਂ ਇਹਨਾਂ ਦੇ ਪਰਾਠੇ ਬਣਾਏ ਨੇ, ਇਹਨਾਂ ਨਾਸ਼ਤਾ ਕੀਤਾ, ਬੜਾ ਮਜ਼ਾ ਆਇਆ। ਬਲਕਿ ਇਹਨਾਂ ਨੇ ਸਾਨੂੰ ਆਪਣਾ ਕਲਚਰ ਵੀ ਦੱਸਿਆ, ਛੋਟੇ ਪਰਾਠੇ ਬਣਾ ਕੇ ਦਿਖਾਏ ਨੇ। ਹਾਂਜੀ ਛੋਟੇ ਸਾਈਜ਼ ਦੇ, ਸਾਨੂੰ ਬੜਾ ਮਜ਼ਾ ਆਇਆ। ਅਸੀਂ ਮਕਈ ਦੀ ਰੋਟੀ ਖਿਲਾਈ ਹੈ, ਸਾਗ ਖਿਲਾਇਆ। ਹਾਂਜੀ ਵੱਡੀ ਰੋਟੀਆਂ ਖਲਾਈਆਂ ਵੱਡੀਆਂ ਵੱਡੀਆਂ। ਹਾਂਜੀ ਸਾਡੇ ਪਾਕਿਸਤਾਨ ਦੇ ਕਿੰਨੂ ਇਹਨਾਂ ਨੂੰ ਬੜੇ ਪਸੰਦ ਆਏ ਨੇ। ਹਾਂਜੀ ਕਲਚਰਾਂ ਦੀ ਬਿਲਕੁਲ ਸਾਂਝ ਹੋ ਰਹੀ ਹੈ ਤਕਰੀਬਨ ਸਾਡੇ ਵਿਆਹ 'ਚ। ਹਾਂਜੀ ਸਾਡਾ ਤਕਰੀਬਨ ਇੱਕੋ ਜਿਹਾ, ਅੱਲਾ ਕਰੇ ਕਿ ਅਸੀਂ ਇੱਕੋ ਹੀ ਹੋ ਜਾਈਏ। ਤਾਰਾਂ ਕੱਟੀਆਂ ਜਾਣ ਤੇ ਅਸੀਂ ਆਉਂਦੇ ਜਾਂਦੇ ਰਹੀਏ। ਪੰਜਾਬ ਸਾਡੇ ਵੱਲ ਆ ਜਾਵੇ। ਹਾਂਜੀ ਦੁਆ ਕਰੋ ਕਿ ਪੰਜਾਬ ਸਾਡੇ ਨਾਲ ਮਿਲ ਜਾਵੇ। ਹੱਥਾਂ ਖੁੱਲੀਆਂ ਜਾਣ ਤੇ ਸਾਨੂੰ ਆਉਣਾ ਜਾਣਾ ਸੌਖਾ ਹੋਵੇ। ਸਾਰਾ ਪਰਿਵਾਰ ਇਕੱਠਾ ਹੋਵੇ। ਅਸੀਂ 2 ਜਣੇ ਆਏ ਆ, ਪਰਿਵਾਰ ਇਕੱਠਾ ਹੋ ਕੇ ਆਵੇ। ਹਾਂਜੀ ਸਾਡੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਬੜਾ ਮਜ਼ਾ ਆਉਂਦਾ ਜੀ ਇਹਨਾਂ ਨਾਲ ਗੱਲ ਕਰਕੇ। ਇਹਨਾਂ ਦੀ ਫੈਮਿਲੀ ਬਹੁਤ ਅੱਛੀ ਹੈ, ਬਹੁਤ ਡੀਸੈਂਟ ਲੋਕ, ਬਹੁਤ ਨਾਈਸ ਲੋਕ ਨੇ। ਬਹੁਤ ਸ਼ੁਕਰੀਆ ਜੀ, ਫੈਮਿਲੀ ਨੇ ਸਵਾਗਤ ਕੀਤਾ ਫੁੱਲਾਂ ਦੇ ਨਾਲ। ਔਰ ਮੈਂ ਸਮਝਦਾ ਕਿ ਇਹ ਜਿਹੜੀ ਸਾਂਝ ਆ ਇਸੇ ਤਰ੍ਹਾਂ ਵੱਧਦੀ ਰਹਿਣੀ ਚਾਹੀਦੀ ਆ। ਚਲੋ ਮੁਲਕ 2 ਬਣ ਗਏ, ਸਰਹੱਦਾਂ ਬਣ ਗਈਆਂ, ਸਰਹੱਦਾਂ ਵੀ ਰਹਿਣ ਕਾਇਮ, ਲੇਕਿਨ ਦਰਵਾਜ਼ੇ ਖਿੜਕੀਆਂ ਖੋਲ੍ਹਣ ਤਾਂ ਕਿ ਜਿਹੜਾ ਆਉਣਾ ਜਾਣਾ ਸੌਖਾ ਹੋਵੇ। ਵੀਜ਼ੇ ਦੇ ਵਿੱਚ ਆਸਾਨੀਆਂ ਮਿਲਣੀਆਂ ਚਾਹੀਦੀਆਂ। ਜਿੱਥੇ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਆ ਲਾਉਂਦੇ, ਇਸ ਤਰ੍ਹਾਂ ਲਹਿੰਦੇ ਪੰਜਾਬ ਵਾਲਿਆਂ ਦਾ ਵੀ ਬਹੁਤ ਸਾਰਾ ਦਿਲ ਕਰਦਾ ਚੜ੍ਹਦੇ ਜਾਣ ਨੂੰ, ਪਰ ਚੜ੍ਹਦੇ ਵਾਲੇ ਥੋੜ੍ਹਾ ਜਿਹਾ ਵੀਜ਼ਾ ਦੇਣ ਵਿੱਚੋਂ ਥੋੜ੍ਹਾ ਜਿਹਾ ਨਾ ਉਹਨਾਂ ਨੂੰ ਦਿੱਕਤ ਕਰਦੇ ਆ। ਇਹਦੇ ਵਿੱਚ ਥੋੜ੍ਹੀ ਆਸਾਨੀ ਕੀਤੀ ਜਾਵੇ। ਕੁਛ ਨਹੀਂ ਕਿਸੇ ਨੇ ਮਤਲਬ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਇਹ ਲੋਕ ਜਿਹੜੇ ਆ ਪਿਆਰ ਮੁਹੱਬਤ ਦੇ ਭੁੱਖੇ ਆ। ਇਹਨਾਂ ਦਾ ਹੋਰ ਕੋਈ ਮਕਸਦ ਨਹੀਂ, ਸਿਰਫ ਸਾਂਝ ਪਾਉਣਾ ਹੀ ਮਕਸਦ ਆ। ਇਹ ਮੁਹੱਬਤ ਦੇ ਜਜ਼ਬੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਿਹੜਾ ਵੀਜ਼ੇ ਦੇ ਵਿੱਚ ਆਸਾਨੀ ਕਰਨੀ ਚਾਹੀਦੀ ਹੈ ਜੀ। ਸਾਡੇ ਨਾਲ ਜੁੜੇ ਰਹੋ ਜੀ, ਤੁਹਾਨੂੰ ਬਾਕੀ ਵੀ ਪਿੰਡ ਦੀ ਸੈਰ ਕਰਾਉਂਦੇ ਹਾਂ। ਲੈ ਕੇ ਤਾਂ ਆਨੇ ਪੰਜਾਬੀਆਂ ਨੂੰ, ਫੇਰ ਚੜ ਜਾਂਦੇ ਉਧਰਲੀ ਲੈਂਦੇ। ਹੈ ਭਗਤ ਸਿੰਘ ਵਾਲਾ ਚੌਕ ਹੈ ਜੀ? ਬਹੁਤ ਚੌਕ ਆ। ਅੱਛਾ ਭਗਤ ਸਿੰਘ ਚੌਕ ਇਹਦਾ ਨਾਮ ਰੱਖਿਆ। ਹਾਂ ਉਹ ਲੰਬੜਦਾਰ ਆ ਸਾਡੇ। ਅੱਛਾ। ਅੱਛਾ ਇਹਦਾ ਘਰ ਹੈ ਸਾਹਮਣੇ ਵਾਲਾ ਕੋਠੇ ਵਾਲਾ। ਬਹੁਤੀ ਵਰਤਾਂਗੇ ਜੀ ਹੁਣ। ਵਰਤਾਂਗੇ ਜਾ। ਲੋਕ ਮੇਰੇ ਤੋਂ ਤੰਗ ਪੈਣ ਜਾਂਦੇ ਆ ਜਦੋਂ ਮੈਂ ਪੰਜਾਬੀ ਬੋਲਦਾ। ਨਹੀਂ ਤੰਗ ਅਸੀਂ ਨਹੀਂ ਪੈਂਦੇ ਜੀ। ਉਹ ਲੋਕ ਜਿਹੜੇ ਆ
ਸਾਡੀ ਮਾਦਰੀ ਜ਼ੁਬਾਨ ਆ, ਪੰਜਾਬੀ ਦਾ ਪ੍ਰਚਾਰ ਕਰਨ ਲਈ ਅਸੀਂ ਇਹ ਸਾਰਾ ਕੁਝ ਕਰਨ ਰਹੇ ਹਾਂ ਜੀ। ਪੰਜਾਬੀ ਭਾਸ਼ਾ ਦੇ ਬੁੱਕਾਂ ਖਰੀਦੇ ਓਏ ਹਾਈ ਦੱਸਦੇ ਜਾਂਦੇ ਜੀ ਕਿ ਮੇਜਰ ਸਿੰਘ ਵੈਂਸਣਾ ਨੇ ਸਾਡੇ ਲਈ ਉੱਥੇ ਆਪਣਾ ਪੰਜਾਬੀ ਦੇ ਕਾਇਦੇ ਵੀ ਲੈ ਕੇ ਆਏ ਆ। ਇਹ ਹਵੇਲੀ ਆ ਜੀ, ਇਹ ਵੀ ਸਿੱਖਾਂ ਦੇ ਟਾਈਮ ਦੀ ਆ, ਬਿਫੋਰ ਪਾਰਟੀਸ਼ਨ ਦੇ ਇਹ ਸਾਰੇ। ਹਾਂਜੀ ਜਿੱਥੇ ਗੁੱਜਰ ਰਹਿੰਦੇ ਆ। ਦੋਸਤ ਉਹਦਾ ਘਰ ਆ, ਉਹ ਮਾਈ ਦਾ ਘਰ ਆ ਜੀ ਇਹ। ਉਹ ਜਿਹਦੀ ਨੋਹ ਕਹਿੰਦੀ ਸੀ ਮੇਰੀ ਕੁੜੀ ਵਿਆਹੀ ਅੱਛਾ ਅੱਛਾ ਨਹੀਂ ਉਹਦੀ ਨੋ ਨਹੀਂ, ਉਹ ਰਾਜਪੂਤਾਂ ਦੀ ਕੁੜੀ ਹੈ। हाँ हवेली ये है जी इनका, इनके दादाजी का घर जहाँ से शुरू था। ਸਰਦਾਰ गंगा ਗੰਗਾ ਸਿੰਘ, ਠੀਕ ਹੋ ਗਿਆ ਜੀ। चाचे ਨੂੰ आवाज मार। ਬਾਬਾ ਤਾਂ ਇਦਾਂ ਜਿੱਦਾਂ ਜੇਲ੍ਹ 'ਚ ਬੈਠਾ ਹੁੰਦਾ। ਬਾਬਾ ਬਾਬੇ ਦੇ ਉੱਤੇ ਪਰਸੋਂ ਛੱਤ ਡਿੱਗ ਪਈ ਸਾਰੀ, ਬਾਬੇ ਨੂੰ ਕੁਝ ਵੀ ਨਹੀਂ ਹੋਇਆ। ਇਹਦੀ ਖੁਸ਼ੀ ਕਰਨੀ ਚਾਹੀਦੀ ਜਾਂ ਬੜੀ ਤੇ ਇਹਦਾ ਬਲੀਦਾਨ ਕਰ ਦਈਏ। ਬੜੀ ਗੱਲ ਆ ਜੀ, ਅੱਲਾਹ ਪਾਕ ਇਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤਾਂ ਦੇਵੇ, ਇਹਨਾਂ ਦੀ ਬੜੀ ਲੋੜ ਆ। ਅੱਛਾ ਉਹ ਉੱਥੋਂ ਚੱਲ ਗਏ, ਅੱਛਾ ਉਹ ਤੱਕ ਤਵੇਲਾ ਸੀ। ਅੱਛਾ ਗੰਗਾ ਸਿੰਘ ਦਾ ਹਾਂਜੀ, ਇਹ ਆਪਣਾ ਘਰ ਹੁੰਦਾ ਸੀ। ਇਹ ਆਪਣਾ ਘਰ। ਠੀਕ ਆ, ਕਢਾਣਾ ਪੈਣਾ ਉਰਦੂ ਵਾਲਾ। ਸਾਡੇ ਨਹੀਂ ਸਾਰੇ ਮੁਲਕ 'ਚ ਹੀ ਹਾਲ ਆ। ਸਾਡੀ ਪੰਜਾਬੀ ਵੀ ਨਾ ਹਾਂ। ਨਾ ਉਹ ਉਹਦੇ 'ਚ ਉਰਦੂ ਵੀ। ਅਫਸਰ ਸੀ ਤੇ ਇਹਨਾਂ ਨੇ ਇੰਝ ਹੀ ਕਰਨਾ। ਪੰਜਾਬੀ ਦੇ ਵਿੱਚ ਉਰਦੂ ਵੀ ਹੈ, ਅੰਗਰੇਜ਼ੀ ਵੀ ਹੈ। ਦੇਖੋ ਜੀ, ਆਪਾਂ ਅਦਾਰਿਆਂ ਵਿੱਚ ਆਪਣੇ ਜਿਹਨਾਂ 'ਚ ਕੰਮ ਕਰਦੇ ਆ ਜਾਂ ਸਕੂਲਾਂ 'ਚ ਬੱਚੇ ਆਪਣੇ ਉਰਦੂ ਬੋਲਦੇ, ਲੇਕਿਨ ਘਰਾਂ 'ਚ ਮੈਨੂੰ ਲੱਗਦਾ ਆਪਾਂ ਆਪਣੀ ਮਾਦਰੀ ਜ਼ਬਾਨ ਨੂੰ, ਮਾਂ ਬੋਲੀ ਨੂੰ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਹ ਆਪਾਂ ਨੂੰ ਘਰਾਂ 'ਚੋਂ ਸਿੱਖਣ ਨੂੰ ਮਿਲਣੀ ਆ, ਬਾਹਰੋਂ ਕਿਸੇ ਨੇ ਨਹੀਂ ਸਿਖਾਣੀ ਹੈਗੀ। दिन था ना, हाँ वो कहता था कि जब प्यो कहा जाता है ना, हाँ। मुंह भर जाता भर है। तो डैडी कहा जाए तो वो चूहा मालूम होता है। हाँ, चूहा आ चूहा। गया, डैडी क्या आ गया, चूहा आ गया। ਚੂਹਾ ਆ ਗਿਆ। ये ना वो प्यो आ गया तो मुंह भर ਇੱਕ ਦਬਦਬਾ ਆ, ਰੋਹ ਆ ਇਸ ਲਫ਼ਜ਼ ਦਾ ਜੀ। ਇਹ ਦਰਵਾਜ਼ਾ ਮੈਨੂੰ ਲੱਗਦਾ 1947 ਵੇਲੇ ਦਾ ਹੀ ਆ ਜੀ। ਦਾਦਾ ਗੰਗਾ ਸਿੰਘ ਲਾਇਆ ਹੋਇਆ। ਹਾਂ ਦਾਦੇ ਸਹੁਰੇ ਦੇ ਹੱਥਾਂ ਦਾ ਲਾਇਆ। ਵਾਹ ਜੀ ਵਾਹ, ਕੀ ਬਾਤ ਆ। ਬੰਦੇ ਨਹੀਂ ਰਹੇ, ਦੇਖੋ ਨਿਸ਼ਾਨੀਆਂ ਹੈ। ਆ ਜਾਓ, ਲੰਘ ਜਾਓ। ਇਹ ਦਰਵਾਜ਼ਾ ਜੀ ਐ ਕੱਲੀ ਕੱਲੀ ਸਰਦਣੇ ਦੀ ਨਾ ਰਿਕਾਰਡ ਕਰੋ। ਹਾਂ, ਇਹ ਹੈ ਜੀ ਸਰਦਾਰ ਗੰਗਾ ਸਿੰਘ ਉਹਨਾਂ ਦਾ ਘਰ, ਜਿਹੜਾ ਪੁਰਾਣਾ ਹੁੰਦਾ ਸੀ। 1947 ਵੇਲੇ ਇੱਥੇ ਰਹਿੰਦੇ ਹੁੰਦੇ ਸੀਗੇ। ਸਰਹੱਦਾਂ ਜਦੋਂ ਪੈ ਗਈਆਂ ਫਿਰ ਹਰ ਸ਼ੈ ਟਿਕਾਣੇ ਵੀ ਬਦਲ ਗਏ, ਲੇਕਿਨ ਜਜ਼ਬਾਤ ਜਿਹੜੇ ਅੱਜ ਵੀ ਜੁੜੇ ਹੋਏ ਆ ਆਪਣੀ ਪੁਰਾਣੀ ਧਰਤੀ ਦੇ ਨਾਲ, ਆਪਣੇ ਘਰਾਂ ਨਾਲ, ਆਪਣੇ ਜਿਹੜੇ ਪਿਓ ਦਾਦਿਆਂ ਤੋਂ ਸੁਣੇ ਸੀ ਨਾਂ, ਉਹਨਾਂ ਨਾਵਾਂ ਨਾਲ ਵੀ ਬੰਦੇ ਦੇ ਜਜ਼ਬਾਤ ਜੁੜੇ ਹੋਏ ਆ। ਚੱਲਦੇ ਜੀ। ਦੇਖੋ ਜਗ੍ਹਾ ਉਹੀ ਹੈ, ਧਰਤੀ ਉਹੀ ਹੈ, ਤੇ ਸ਼ਿਫਟਾਂ ਬਦਲ ਗਿਆ, ਬੰਦੇ ਬਦਲ ਗਏ, ਤੇ ਨਾਂ ਧਰਤੀ ਦਾ ਉਹੀ ਬੋਲਦਾ। ਇਹਨਾਂ ਦੇ ਸਾਡੇ ਮਰਬੇ ਦਾ ਨਾਂ ਵੀ ਗੰਗਾ ਸਿੰਘ ਹੀ ਰੱਖਿਆ ਹੋਇਆ ਹੈ। ਤੇ ਹਾਂ ਜੀ, ਗੰਗਾ ਸਿੰਘ ਤੇ ਧੰਨਾ ਸਿੰਘ ਦੋਨੋਂ ਭਰਾ ਮਿੱਤਰ ਸੀ, ਭਰਾ ਨਹੀਂ ਸੀ। ਉਹਨਾਂ ਨੂੰ, ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਭਰਾ ਹੈ ਕਿ ਮਿੱਤਰ ਨੇ। ਇੰਨਾ ਇਹਨਾਂ ਦਾ ਪਿਆਰ ਸੀ, ਅੱਜ ਵੀ ਉਹਨਾਂ ਦਾ ਪਿਆਰ ਹੈ। ਆਤਮਕੀ ਉਹਨਾਂ ਦਾ ਨਾਂ ਕੀ ਸੀ? ਮਛਿੱਤਰ ਸਿੰਘ ਜੀ। पिछले साल ਸਾਬਕਾ ਸਰਪੰਚ। ਇੱਥੇ ਉਹ ਗੱਲਬਾਤ ਹੁੰਦੀ ਰਹਿੰਦੀ ਸੀ, ਇਹਨਾਂ ਨਾਲ ਮੁਲਾਕਾਤ ਹੋਈ ਤੇ ਉਹ ਆ ਨਹੀਂ ਸਕੇ, ਉਹਨਾਂ ਦੀ ਉੱਥੇ ਡੈਥ ਹੋ ਗਈ। ਵੀਜ਼ਾ ਲੱਗਿਆ ਹੋਇਆ ਸੀ, ਉਹ ਕਰੋਨੇ ਕਰਕੇ ਰੁਕੇ। ਇਹ ਜੀ ਹਜ਼ਾਰਾਂ ਬੰਦਿਆਂ ਦੀਆਂ ਗੱਲਾਂ ਬਾਤਾਂ ਜਿਹੜੇ ਇਸ ਮਿੱਟੀ 'ਚ ਮਤਲਬ ਉੱਠ ਕੇ ਗਏ ਤਾਂ ਉਹਨਾਂ ਨੂੰ ਦੁਬਾਰਾ ਨਹੀਂ ਆਉਣਾ ਨਸੀਬ ਹੋਇਆ। ਤੇ ਤੁਸੀਂ ਕਰਮਾਂ ਵਾਲੇ ਹੋ, ਤੁਹਾਨੂੰ 2 ਨਹੀਂ 3 ਵਾਰੀ ਆਉਣਾ ਇੱਥੇ ਨਸੀਬ ਹੋ। ਬਹੁਤ ਅਸੀਂ 3 ਵਾਰ ਮੈਂ ਇਸ ਘਰ ਚ ਆਇਆ। ਦੂਜੀ ਵਾਰ ਆਇਆ, ਤੀਜੀ ਵਾਰ ਮੈਂ ਸਾਈਡ ਤੇ ਮੁੜ ਗਿਆ ਸੀ, ਦੂਜੀ ਵਾਰ ਮੈਂ ਅੱਜ ਐਂਟਰੀ ਕੀਤੀ ਹੈ ਤੇ ਬਹੁਤ ਚੰਗਾ ਲੱਗਿਆ ਜੀ। ਤੁਸੀਂ ਹੁਣ ਕੀ ਸੁਨੇਹਾ ਦਿਓਗੇ ਜਾ ਕੇ, ਕਿਉਂਕਿ ਜਿਹੜਾ ਇੱਕ ਹਵਾ ਬਣਾਇਆ ਹੈ ਉਹ ਵੀ ਤੁਹਾਡੇ ਤਾਂ ਅੱਖਾਂ ਨੇ ਦੇਖ ਲਿਆ। गोली लगना। ਅਸੀਂ ਤਾਂ ਜੀ ਕੋਈ ਵੀ ਕਿਸੇ ਨੂੰ ਕਹਾਂਗੇ ਵੀ, ਸਾਰੇ ਪਰਿਵਾਰ ਮੇਰੇ ਬੇਟੇ ਮੁੰਡੇ ਵੀ ਕਹਿੰਦੇ ਵੀ ਅਸੀਂ ਜ਼ਰੂਰ ਪਹੁੰਚਾਂਗੇ ਜੀ। ਅਸੀਂ ਉਹਨਾਂ ਨੂੰ ਦੱਸਾਂਗੇ ਵੀ ਇੱਥੇ ਕੋਈ ਗੋਲੀ ਨਹੀਂ, ਕੋਈ ਕੁਛ ਨਹੀਂ, ਤੁਸੀਂ ਆਓ ਜੀ ਆਓ। ਤੇ ਪਰਿਵਾਰ ਵਾਂਗੂ ਲੋਕੀ ਮਿਲਦੇ ਨੇ, ਸਾਨੂੰ ਘਰ ਵਾਂਗੂ ਰੱਖਿਆ ਹੋਇਆ। ਅਸੀਂ ਦੱਸਣਾ ਚਾਹਾਂਗੇ ਜੀ ਕਿ ਇਹ ਜਿਹੜੀ ਮੁਹੱਬਤ ਆ ਚੜ੍ਹਦੇ ਵਾਲਿਆਂ ਨਾਲ, ਇਹ ਸਿਰਫ ਸਿਆਣਿਆਂ 'ਚ ਨਹੀਂ ਹੈਗੀ ਆ। ਸਾਡੇ ਨਾਲ ਮੁੰਡਾ ਖੜਾ ਆ, ਬਿਲਕੁਲ ਯੰਗ ਆ,
ਸਟੂਡੈਂਟ ਆ, ਇਹਨਾਂ ਦੇ ਦਿਲਾਂ ਵਿੱਚ ਵੀ ਇਸੇ ਤਰ੍ਹਾਂ ਹੀ ਤਾਂਘ ਆ, ਇਹ ਵੀ ਇਦਾਂ ਹੀ ਚਾਹੁੰਦੇ ਆ ਵੀ ਇਹਨੇ ਆਉਣਾ ਸਾਨੂੰ ਚਾਹੀਦਾ। ਇੰਨੀ ਸਾਡਾ ਪਿਆਰ ਦਿੱਤਾ ਜੀ। ਰਾਜ ਸਾਡਾ ਫੋਨ ਡੈਡ ਹੋ ਗਿਆ, ਇਹਨੇ ਸਾਡੀ ਮੁਲਾਕਾਤ ਅਮਰੀਕਾ 'ਚ ਮੇਰੇ ਬੇਟੇ ਨਾਲ ਗੱਲ ਕਰਾਈ। ਕਰਵਾਈਆਂ ਇਹਨਾਂ ਦੇ ਬੇਟੇ ਨਾਲ। ਅੱਗੇ ਇਹਨਾਂ ਦੀ ਮਿਸਿਸ ਵੀ ਦੱਸ ਰਹੇ ਸੀ ਆਂਟੀ ਹੁਣੀ ਕਿ ਜਦੋਂ ਆਏ ਨਾ ਅਸੀਂ ਉੱਥੇ ਸਾਨੂੰ ਬਾਰਡਰ ਤੋਂ ਵੀਜ਼ਾ ਲਗਾਉਣ ਲੱਗੇ, ਕਹਿੰਦੇ ਉਧਰ ਤਾਂ ਗੋਲੀ ਬਹੁਤ ਚੱਲਦੀ ਆ। ਮੈਂ ਕਿਹਾ ਤੁਸੀਂ ਆ ਕੇ ਦੇਖ ਲਿਆ ਸੀ ਤੁਹਾਡੇ ਨਾਲ ਹੀ ਆ, ਕਿੰਨੀ ਕੁ ਗੋਲੀ ਚੱਲ ਗਈ ਤੁਹਾਡੀ। ਹਾਂਜੀ ਅੱਛਾ, ਆਪਣਾ ਕੀ ਨਾਮ ਪੁੱਤ? ਫਹਦ। ਤੁਹਾਨੂੰ ਕਿਦਾਂ ਲੱਗਾ ਵੀ ਸਰਦਾਰ ਬਹੁਤ ਅੱਛਾ ਜੀ, ਬਹੁਤ ਇਹਨਾਂ ਦੀ ਮੁਹੱਬਤ ਆ। ਮੈਂ ਤਾਂ ਨਾਰਵਾਲ ਸੀਗਾ ਤੇ ਮੈਂ ਸਪੈਸ਼ਲੀ ਇਹਨਾਂ ਦਾ ਕਰਕੇ ਆਇਆ ਹੋਇਆ, ਮੈਂ ਵਿਜ਼ਿਟ ਤੇ ਗਿਆ ਤੇ ਮੈਂ ਇੱਥੇ ਇਹਨਾਂ ਕੋਈ ਰਹਿਣਾ। ਇੱਧਰੋਂ ਆ ਜਾਓ ਜੀ। ਬਿਲਕੁਲ ਜੀ, ਇਹ ਵੀ ਨਾਨਕਿਆਂ ਨੂੰ ਫਿਰ ਮਿਲਣ ਆ ਗਿਆ ਹੈ, ਚੜ੍ਹਦੇ ਵਾਲੇ ਨਾਨਕਿਆਂ ਨੂੰ। ਆ ਸਾਨੂੰ ਬਾਰਡਰ ਤੇ ਕ੍ਰਾਸ ਕਰਕੇ ਲਿਆਏ ਆ ਜੀ। ਉੱਥੋਂ ਗੱਡੀ 'ਚ ਬਿਠਾ ਕੇ ਸਾਨੂੰ ਉੱਥੇ ਲਿਆ ਕੇ 1 ਘੰਟਾ ਨਾਲ ਉਹਨੂੰ ਉੱਥੇ ਰੋਕੀ ਰੱਖਿਆ ਬਾਰਡਰ ਤੇ। ਫਿਰ ਸਾਨੂੰ ਅਸੀਂ ਕਾਲ ਮਰਾਈ, ਉਹ ਫਿਰ ਉਹਨਾਂ ਨੇ ਦੱਸਿਆ ਜਰਾ ਮੇਜਰ ਸਿੰਘ ਬੈਂਸ ਆਏ ਹੋਏ ਨੇ ਤੇ ਇਹਨਾਂ ਨੇ ਨਾਂ ਲਿਆ ਮੇਰਾ ਤੇ ਇਹਨੂੰ ਫੌਰਨ ਉੱਥੇ ਸੇ ਗੱਡੀ ਪਹੁੰਚਾਤੀ। ਕਿੱਥੇ ਆ ਮਾਮਾ ਤੇਰਾ? ਤੁਸੀਂ ਦੱਸੋ ਜੀ ਹੁਣ। ਹਾਂਜੀ ਅਸੀਂ ਇਹਨਾਂ ਨੂੰ ਰਿਸੀਵ ਕਰਨ ਲਈ ਵਾਹਗਾ ਬਾਰਡਰ ਤੇ ਗਏ ਸਨ ਤੇ ਉੱਥੇ ਥੋੜਾ ਜਿਹਾ ਸਿਕਿਉਰਿਟੀ ਦਾ ਇਸ਼ੂ ਹੈ ਸੀ, ਥੋੜਾ ਉਹਨਾਂ ਨੇ ਰੋਕਿਆ, ਲੇਕਿਨ ਉਹ ਸਾਡੀ ਸਿਕਿਉਰਿਟੀ ਵਾਸਤੇ ਸਭ ਕੁਝ ਕਰਦੇ ਨੇ, ਕੋਈ ਮਸਲਾ ਨਹੀਂ। ਤੇ ਫਿਰ ਇਹਨਾਂ ਨੇ ਪੈਗਾਮ ਦਿੱਤਾ ਕਿ ਅਸੀਂ ਆ ਗਏ ਹਾਂ ਤੇ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੇ ਮਹਿਮਾਨ ਆ ਗਏ। ਇੰਨੀ ਜਲਦੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਲਦੀ ਚਲੇ ਜਾਓ, ਸਾਨੂੰ ਬਿਲਕੁਲ ਉਹਨਾਂ ਨੇ ਫਿਰ ਰੋਕਿਆ ਨਹੀਂ। ਇਸ ਲਈ ਕਿ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਸਵਾਗਤ ਕਰਦੇ, ਉਹਨਾਂ ਨੂੰ ਪਤਾ ਸੀ ਬੜਾ ਪਿਆਰ ਆ। ਉਹ ਤੇ ਲੋਕ ਬਹੁਤ, ਸਰਕਾਰਾਂ ਬਸ ਮਾੜੀਆਂ ਨੇ, ਬਾਕੀ ਲੋਕ ਤੇ ਠੀਕ ਨੇ। ਹਾਂਜੀ, ਸਰਕਾਰਾਂ ਦੀਆਂ ਨੀਤੀਆਂ ਮਾੜੀਆਂ। ਹਾਂਜੀ, ਨੀਤਾਂ ਨੂੰ ਮੁਰਾਦਾਂ ਜੀ, ਚੰਗੇ ਬੰਦੇ ਆ ਜਾਣ ਤੇ ਫੈਸਲੇ ਵੀ ਚੰਗੇ ਹੋਣੇ ਸ਼ੁਰੂ ਹੋ ਜਾਂਦੇ ਆ, ਉਹਦੇ ਨਾਲ ਫਿਰ ਮਾਮਲਾਤ ਬਹੁਤ ਅੱਛੇ ਹੋ ਜਾਂਦੇ ਆ। ਇਮਰਾਨ ਖਾਨ ਸਾਹਿਬ ਨੇ ਜਿਹੜਾ ਲਾਂਘਾ ਖੋਲਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੀ ਤਾਂ ਜੀ ਅਸੀਂ ਸਿਫਤ ਕਰੀ ਥੱਕਦੇ ਨਹੀਂ। 24 ਸਾਡੇ ਦਿਨ 24 ਘੰਟੇ ਜਗਦਾ ਜੀ। ਜਿਹੜਾ ਉਹਨਾਂ ਨੇ ਬਾਰਡਰ ਖੋਲਤਾ, ਉਹਦੇ ਨਾਲ ਅਸੀਂ ਕਰਤਾਰਪੁਰ ਸਾਹਿਬ ਜਾ ਕੇ ਆਏ ਹਾਂ ਤੇ ਮੈਂ ਤੇ ਮੇਰੀ ਮਿਸਿਜ ਫਿਰ ਜਾ ਕੇ ਆਏ ਹਾਂ ਤੇ ਅਸੀਂ ਉੱਥੇ ਇਹਨਾਂ ਨਾਲ ਉੱਥੇ ਮੁਲਾਕਾਤ ਹੋਈ ਹੈ ਜੀ। ਇੱਕ ਇਹ ਸੀ ਤੇ ਇੱਕ ਸਰਦਾਰ ਚੌਧਰੀ ਸੀ। ਇਹਨਾਂ ਨੇ ਸਾਨੂੰ ਦੌਲਤ ਅੱਜ ਉਰੇ ਦੁਬਾਰਾ ਤਾਂ ਆਏ, ਇਹਨਾਂ ਦੀ ਦੌਲਤ ਆਏ ਹਾਂ। ਬਹੁਤ ਪਹਿਲੇ ਅਸੀਂ ਆਪਣੀਆਂ ਵੀਡੀਓ ਵਿੱਚ ਇੱਕ ਸਾਂਝੇ ਹਾਲ ਦਾ ਆਪਣਾ ਮੁਤਾਲਬਾ ਪੇਸ਼ ਕੀਤਾ ਸੀ, ਗੁਜ਼ਾਰਿਸ਼ ਕੀਤੀ ਸੀ ਜੀ। ਸਾਡਾ ਮੁਤਾਲਬਾ ਤਾਂ ਕੀ ਹੋਣਾ, ਗੁਜ਼ਾਰਿਸ਼ ਹੁੰਦੀ ਆ, ਮਾੜੇ ਬੰਦੇ ਦੀ ਬੇਨਤੀ ਹੁੰਦੀ ਆ। ਅੱਛਾ, ਉਹਦੇ ਵਿੱਚ ਫਿਰ ਉਦੋਂ ਮੈਨੂੰ ਕਰਤਾਰਪੁਰ ਦਾ ਬਿਲਕੁਲ ਨਹੀਂ ਸੀ ਪਤਾ ਵੀ ਕਰਤਾਰਪੁਰ ਵੀ ਕੋਈ ਐਸੀ ਜਗ੍ਹਾ ਹੈਗੀ ਆ, ਲੇਕਿਨ ਅੱਲਾਹ ਪਾਕ ਨੇ ਸਬੱਬ ਬਣਾਇਆ, ਉਹ ਸਾਰਾ ਕੁਝ ਹੋਇਆ, ਕੋਸ਼ਿਸ਼ਾਂ ਸੀਗੀਆਂ ਲੋਕਾਂ ਦੀਆਂ। ਉਹਦੇ ਵਿੱਚ ਫਿਰ ਇੱਕ ਉਹ ਲਾਂਘਾ ਜਿਹੜਾ ਨਾ ਇੱਕ ਮੁਸ਼ਤਰਕਾ ਕੋਰੀਡੋਰ ਬਣ ਗਿਆ, ਜਿੱਥੇ ਤੁਸੀਂ ਲਹਿੰਦੇ ਚੜ੍ਹਦੇ ਦੇ ਆ ਕੇ ਇੱਕ ਦੂਜੇ ਨੂੰ ਮਿਲ ਸਕਦੇ। ਅੱਜ ਪਹਿਲੀ ਦਫਾ ਇਹ ਮੈਂ ਸਮਝਦਾ ਕਿ ਸਾਡੇ ਚੈਨਲ ਨੂੰ ਹੀ ਆਜ਼ਾਦ ਹਾਸਲ ਹੋਏਗਾ ਕਿ ਅਸੀਂ ਇੱਕ ਹੋਰ ਮੁਤਾਲਬਾ ਜਿਹੜਾ ਰੱਖਣਾ ਚਾਹਾਂਗੇ, ਗੁਜ਼ਾਰਿਸ਼ ਰੱਖਣਾ ਚਾਹਾਂਗੇ। ਬੇਨਤੀ ਹੈ ਸਾਡੀ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਜਿਹੜੇ ਮੁਹੱਬਤ ਕਰਨ ਵਾਲੇ ਜੀ, ਉਹਨਾਂ ਦੀ, ਕਿ ਜਿੱਥੇ ਜਿੱਥੇ ਬਾਰਡਰ ਲੱਗਦਾ ਹੈ, ਜਿੱਥੇ ਜਿੱਥੇ ਸ਼ਾਮ ਨੂੰ ਫਲੈਗ ਸੈਰਮਨੀ ਹੁੰਦੀ ਹੈ ਝੰਡੇ ਦੀ, ਉੱਥੇ ਇਹੋ ਜਿਹੇ ਸਾਂਝੇ ਹਾਲ ਬਣਨੇ ਚਾਹੀਦੇ ਆ। ਕਿਉਂਕਿ ਇਸ ਤਰ੍ਹਾਂ ਕਰਤਾਰਪੁਰ ਆਉਣ ਲੱਗਿਆ ਬਹੁਤ ਟਾਈਮ ਲੱਗਦਾ, ਬੜਾ ਸਫ਼ਰ ਕਰਨਾ ਪੈਂਦਾ ਆ। ਇਹ ਜਿੱਥੇ ਜਿੱਥੇ ਬਾਰਡਰ ਲੱਗਦੇ ਆ, ਜਿੱਦਾਂ ਹਸੈਨੀ ਵਾਲਾ ਬਾਰਡਰ ਆ ਸਾਡੇ ਇੱਥੇ, ਕਸੂਰ ਵਾਲੀ ਸਾਈਡ ਤੇ ਆ ਜਾਓ, ਉੱਧਰ ਰਾਜਸਥਾਨ ਵਾਲੀ ਸਾਈਡ ਤੇ ਚੱਲ ਜਾਓ, ਲਾਹੌਰ ਵਾਹਗਾ ਬਾਰਡਰ ਆ, ਉੱਥੇ ਵੀ ਇੱਕ ਸਾਂਝਾ ਹਾਲ ਜਿਹੜਾ ਹੋਣਾ ਚਾਹੀਦਾ, ਜਿਹਦੇ ਨਾਲ ਲੋਕਾਂ ਨੂੰ ਆਸਾਨੀ ਹੋਵੇ ਇੱਕ ਦੂਜੇ ਨਾਲ ਮਿਲਣ ਦੀ। ਔਰ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਇਹਦੇ ਨਾਲ ਫਾਇਦਾ ਹੋਊਗਾ, ਦੋਵਾਂ ਮੁਲਕਾਂ ਦਾ ਨੁਕਸਾਨ ਕੋਈ ਨਹੀਂ ਹੋ ਸਕਦਾ। ਇੱਕ ਗੱਲ ਹੋ ਰਹੀ, ਆ ਜਿਹੜੀ $20 ਦੀ ਸਾਡੀ ਸਰਕਾਰਾਂ ਰੌਲਾ ਪਾਉਂਦੀਆਂ ਨੇ ਇੰਡੀਆ ਦੇ $20 ਦੀਆਂ ਸਰਕਾਰਾਂ ਰੌਲਾ ਪਾਉਂਦੀਆਂ ਨੇ ਜੀ, ਉਹਦਾ ਕੋਈ ਗੱਲ ਨਹੀਂ। $20 ਕੁਝ ਵੀ ਹੈ ਨਹੀਂ, ਕੁਝ ਵੀ ਨਹੀਂ ਜੀ। $20 ਉੱਥੇ ਇੰਨਾ ਅਮਾਨ ਖਾਨ ਨੇ ਖਰਚ ਕੀਤਾ ਜੀ। ਮੈਂ ਕਹਿੰਦਾ ਜੇ $50 ਵੀ ਸਾਨੂੰ ਦਿੱਤੇ ਜਾਣ ਜੀ, ਅਸੀਂ $100 ਦੇਣ ਨੂੰ ਤਿਆਰ ਹਾਂ। ਇੰਨਾ ਖਰਚ ਕੀਤਾ ਉਹਨਾਂ ਨੇ। ਬਿਲਕੁਲ, ਜਿਹੜਾ ਬੰਦਾ ਨਹੀਂ ਅਫੋਰਡ ਕਰ ਸਕਦਾ, ਜਿਹੜੇ ਸਾਹਬੇ ਹਸੀਅਤ ਬੰਦੇ ਆ, ਉਹ ਉਹਨਾਂ ਨੂੰ ਸਾਨੂੰ ਖਾਣਾ ਦਿੱਤਾ, ਸਾਨੂੰ ਤੌਲੀਆ ਦਿੱਤਾ, ਸਾਨੂੰ ਨਹਾਉਣ ਨੂੰ ਪਾਣੀ ਦਿੱਤਾ, ਸਾਨੂੰ ਪਾਣੀ ਤਾਜ਼ਾ ਦਿੱਤਾ, ਖਾਣਾ ਦਿੱਤਾ। ਤਾਂ $20 ਕੀ ਕਹਾਉਣੇ ਉੱਥੇ? $50 ਵੀ ਹੋਰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜੀ। ਇਹ ਜੀ ਚੜ੍ਹਦੇ ਪੰਜਾਬ ਦੇ ਮਾਲਕ ਇਸ ਘਰ ਦੇ, ਇਹ ਹੁਣ ਲਹਿੰਦੇ ਪੰਜਾਬ ਵਾਲੇ ਜਿਹੜੇ 1947 ਤੋਂ ਬਾਅਦ ਇੱਥੇ ਮਾਲਕ ਬਣੇ ਨਾ ਘਰਾਂ ਦੇ। ਹਾਂਜੀ, ਦੋਵੇਂ ਪੁਰਾਣੇ ਨਵੇਂ ਮਾਲਕ ਇਕੱਠੇ ਹੋ, ਕਿਹੋ ਜਿਹਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਅੱਛਾ ਜੀ, ਹਾਂ। ਆਪਣਾ ਨਾਮ ਕੀ ਹੈ? ਚੌਧਰੀ ਮਾਨਵ ਅਲੀ। ਠੀਕ ਹੈ ਜੀ। ਤੇ ਇਹ ਚੜ੍ਹਦੇ ਤੋਂ ਆਪਣੇ ਪ੍ਰਾਹੁਣੇ ਆਏ ਆ ਜੀ ਜੀ ਆਪਣਾ ਘਰ ਦੇਖਣ। ਜੀ ਜੀ। ਕਿਤੇ ਮੰਗੀ ਨਾ ਲੈਣ ਵੀ ਛੱਡ ਦਿਓ ਘਰ ਸਾਡਾ। ਨਹੀਂ ਅੱਛੀ ਨਹੀਂ, ਜੇ ਮੰਗਣਗੇ ਤਾਂ ਦੇ ਦੋਗੇ? ਨਹੀਂ ਮੰਗਣਗੇ ਤਾਂ ਦੇ ਦਿਆਂਗੇ। ਆਉਣਗੇ ਇੱਥੇ ਨਗਰ ਹੈਸ਼ ਕੰਦ ਦਿਆਂਗੇ। ਦੇ ਦਿਆਂਗੇ। ਕੀ ਬਾਤ, ਵੈਰੀ ਗੁੱਡ ਵੈਰੀ ਗੁੱਡ। ਹਾਂ, ਮਤਲਬ ਉਹਨਾਂ ਨੇ ਕਿਹਾ ਜੀ ਅਗਰ ਇਹ ਆਣਗੇ ਇੱਥੇ ਮੌਕਾ ਮਿਲੇਗਾ ਰਹਿਣ ਦਾ ਤੇ ਅਸੀਂ ਘਰ ਵੀ ਦੇ ਦਿਆਂਗੇ। ਤੇ ਉਧਰ ਅੰਮਾ ਜੀ ਨੇ ਆਵਾਜ਼ ਦਿੱਤੀ ਵੀ ਨਹੀਂ ਦੇਣਾ। ਇੱਧਰ ਆਇਓ ਜ਼ਰਾ। ਇੱਧਰ ਆਓ ਜੀ।
ਆਜੋ ਆਜੋ ਆਜੋ। ਅੱਛਾ ਕਿੱਦਾਂ ਲੱਗਾ ਚੜ੍ਹਦੇ ਤੋਂ ਪ੍ਰਾਹੁਣੇ ਆਏ ਬਹੁਤ ਹੀ ਸੋਹਣਾ, ਬਹੁਤ ਸੋਹਣਾ ਲੱਗਾ। ਅੱਛਾ ਹਾਂਜੀ ਘਰ ਨਹੀਂ ਆਪਾਂ ਦੇਣਾ, ਜੇ ਆਪਾਂ ਨੂੰ ਹਾਂਜੀ। ਬਾਦਲ ਦੇਣਗੇ ਤਾਂ ਫੇਰ ਫੇਰ ਦੇਣਾ, ਸਹੀ ਗੱਲ ਆ, ਸਹੀ ਆ। ਹੋਰ ਹਾਂਜੀ ਮਾਂ ਜੀ ਤੁਹਾਨੂੰ ਕਿੱਦਾਂ ਲੱਗਾ ਚੜ੍ਹਦੇ ਤੋਂ ਪ੍ਰਾਹੁਣੇ ਆਏ ਆ? ਸਾਨੂੰ ਬਹੁਤ ਚੰਗਾ ਲੱਗਾ। ਅੱਛਾ ਹਾਂ। ਮਿਲੇ ਵੀ ਹੈਗੇ ਐਵੇਂ ਕਹਿ ਮਿਲੇ ਆ, ਬੜੇ ਖੁਸ਼ ਹੋਏ ਆ ਅਸੀਂ ਵੇਖ ਕੇ। ਮਿਲਣੀ ਆਏ ਬੜੀ ਦੂਰੋਂ, ਉਹ ਪਰਲੇ ਪਾਸਿਓਂ। ਅੱਛਾ ਮਿਲਣਾ ਹੈ ਇਸ ਵਾਰ ਹਾਂਜੀ, ਥੈਂਕ ਯੂ। ਬਾਹਰਲੇ ਮੁਲਕੋਂ ਉਹ ਬੜੀ ਦੂਰੋਂ ਆਏ ਪਿੰਡੋਂ। ਮਿਲੀਆਂ ਜੀ, ਸਾਡੇ ਖਾਣੇ ਅੱਧੇ ਜੇ ਪਏ ਨੇ। ਅੱਛਾ ਉਹ ਕਹਿੰਦਾ ਮੇਰੇ ਰਾਤ ਰਹੋ, ਉਹ ਕਹਿੰਦਾ ਮੇਰੇ ਦੁਪਹਿਰ ਨੂੰ ਆਓ, ਸ਼ਾਮ ਨੂੰ ਆਓ। ਸਾਰੇ ਪਿੰਡ ਨੇ ਸਾਨੂੰ ਅੱਜ ਤੱਕ ਇਹ ਨਹੀਂ ਮੈਂ ਕਿਹਾ ਵੀ ਸਾਡੇ ਅੱਜ ਚਾਹੇ 2 ਮਿੰਟ ਲਾਓ 3 ਮਿੰਟ ਲਾਓ, ਸਾਨੂੰ 12 ਵਜੇ ਤੱਕ ਸਾਨੂੰ ਆ ਕੇ ਮਿਲਦੇ ਰਹੇ ਨੇ। ਇੱਕ ਇਹਨਾਂ ਦਾ ਰਿਸ਼ਤੇਦਾਰ ਆਇਆ ਸੀ ਕੋਈ ਮੁੰਡਾ, ਉਹ ਰਾਤ ਨੂੰ 12 ਵਜੇ ਆ ਕੇ ਸਾਨੂੰ ਆ ਕੇ ਮਿਲ ਕੇ ਗਿਆ। ਦੇਖੋ ਇੰਨਾ ਉਤਸ਼ਾਹ ਅੱਛਾ ਹੈ। ਇੰਨੀ ਤਾਂ ਸੱਚੀ ਬਾਤ ਆ, ਆਪਣੇ ਇੱਥੇ ਕੋਈ ਆਵੇ ਪ੍ਰਾਹੁਣਾ ਅਗਲੇ ਕਹਿੰਦੇ ਕੋਈ ਉਹ ਨਹੀਂ ਕੋਈ ਵੀ ਚੱਲ ਫੇਰ ਮਿਲ ਲਾਂਗੇ, ਉਹਨੂੰ ਬਿਠਾ ਲਓ, ਮੈਂ ਹਲ ਵਾਹ ਕੇ ਆਇਆ ਫੇਰ ਮਿਲ ਲਾਂਗੇ। ਪਰ ਸਾਡੇ ਹਲ ਛੱਡ ਕੇ ਆਏ ਨੇ। ਉਹ ਗਾਜਰਾਂ ਪੜਦਾ ਸੀ, ਕਿੱਥੋਂ ਆ ਮੁੰਡਾ ਕਿੱਥੋਂ ਆਇਆ, ਇੱਥੇ ਖੜਾ ਸੀ ਨਾਰੋਵਾਲ ਤੋਂ ਆਇਆ। ਹਾਂ ਕਿੰਨੇ ਸਫ਼ਰ ਪੈਂਦਾ ਜੀ। ਆਹ ਖੜਾ ਮੁੰਡਾ ਇਹ ਮਿਲਣ ਆਇਆ। ਹਾਂ ਜੀ, ਕਿਉਂ ਅਸੀਂ ਮਾੜਾ ਕਹੀਏ? ਅਸੀਂ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਵੈਲਕਮ ਕਹਿੰਦੇ ਆ, ਜੀ ਐਂ ਕਹਿੰਦੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਬਹੁਤ ਖੁਸ਼ੀ ਹੋਈ ਹੈ ਸਾਰੇ ਮੁਸਲਮਾਨ ਭਰਾਵਾਂ ਨੂੰ, ਬਹੁਤ ਗੁੱਡ ਲੱਗਿਆ। ਇਹ ਜੀ ਮੈਨੂੰ ਅਮਨ ਦੇ ਸਫੀਰ ਆ। ਪਿਆਰ ਆ ਅਮਰੀਕਾ ਦੇ ਵਿੱਚ ਸਾਡੀ ਸਾਂਝ ਫੋਨ ਤੇ ਹੁੰਦੀ ਰਹੀ ਆ। ਅੱਜ ਅਸੀਂ ਦੋ ਇਕੱਠੇ ਖੜੇ ਆ ਵੀਰ, ਸਾਨੂੰ ਬਹੁਤ ਚੰਗਾ ਲੱਗਿਆ। ਤੇ ਆ ਮੇਰੇ ਮੈਸੇਜ ਨੇ ਤੇ ਬਹੁਤ ਸਾਨੂੰ ਗੁੱਡ ਲੱਗਿਆ। ਸਰਕਾਰਾਂ ਨੂੰ ਤੇ ਇਹਨਾਂ ਨੂੰ ਮਿਲਾਉਂਦੇ ਆਪਸ ਦੇ ਵਿੱਚ ਪਾਕਿਸਤਾਨੀਆਂ ਨੂੰ, ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹਨਾਂ ਦੇ ਬਾਰੇ ਜ਼ਰਾ ਆਪਣੇ ਆਧਾਰ ਦਾ ਖਿਆਲ ਕਰੋ ਜ਼ਰਾ ਜੀ। ਇਹਨਾਂ ਦੀ ਤਾਂ ਅਸੀਂ ਦੇਣ ਹੀ ਨਹੀਂ ਦੇ ਸਕਦੇ। ਇਹਦੇ ਥਰੂ ਇੱਕ ਪਿੰਡ ਪੰਜਾਬ ਦੇ ਅਸੀਂ ਧੰਨਵਾਦ ਕਰਦੇ ਆ। ਇਹ ਸਾਰੀ ਪਬਲਿਕ ਨੂੰ ਮਿਲਾਉਂਦੇ ਨੇ, ਜਿਹੜੇ ਵਿਛੜੇ ਹੋਏ ਨੇ, ਜਿਹੜੇ ਮਰੇ ਉਹਨਾਂ ਨੂੰ ਵੀ ਜਗਾਤਾ ਇਹਨਾਂ ਨੇ, ਉਹਨਾਂ ਮਰਿਆਂ ਨੂੰ ਵੀ ਜਗਾਤਾ ਇਹਨਾਂ ਨੇ। ਜਿਹੜੇ ਮੋਏ ਪਏ ਨਾ ਮੇਰੀ ਮਿੱਟੀ 'ਚ, ਉਹਨਾਂ ਦੇ ਨਾਂ ਵੀ ਵਿੱਚ ਬੋਲਦੇ ਪਏ ਨੇ। ਕਿੱਥੇ ਗੰਗਾ ਸਿੰਘ ਗਿਆ ਹੋਇਆ, ਕਿੱਥੇ ਧੰਨਾ ਸਿੰਘ ਗਏ ਨੇ, ਉਹਨਾਂ ਦੇ ਨਾਂ ਅੱਜ ਬੋਲਦੇ ਪਏ ਨੇ। ਇਹ ਪੰਜਾਬ ਚੈਨਲ ਤੇ ਨਾਂ ਤੇ ਬੋਲਦੇ ਪਏ ਨੇ। ਮੈਂ ਖਰਾਣਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਇਹਨਾਂ ਚੈਨਲ ਦਾ ਸਾਰੀ ਟੀਮ ਦਾ ਧੰਨਵਾਦ ਕਰ, ਜਿੰਨੇ ਮੈਂਬਰ ਆਏ ਨੇ ਸਾਰਿਆਂ ਦਾ ਹੀ ਇਕੱਠਾ ਹੋ ਕੇ ਧੰਨਵਾਦ ਕਰਦੇ ਪਏ ਨੇ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ, ਬਜ਼ੁਰਗਾਂ ਨੇ ਬੜੀ ਵਧੀਆ ਗੱਲਬਾਤ ਕੀਤੀ ਆ। ਇਹ ਮੁਹੱਬਤ ਦੀਆਂ ਸਾਂਝਾਂ ਜਿਹੜੀਆਂ ਇਸੇ ਤਰ੍ਹਾਂ ਵੱਧਦੀਆਂ ਰਹਿਣੀਆਂ ਚਾਹੀਦੀਆਂ। ਸਾਡਾ ਕੋਈ ਨਹੀਂ ਜੀ, ਅਸੀਂ ਤਾਂ ਚੇਚਾ ਪਹੁੰਚਣ ਦੀ ਕੋਸ਼ਿਸ਼ ਕਰੀਦੀ ਜਿੱਥੇ ਵੀ ਆਉਂਦੇ ਆ, ਤੇ ਉਹਦਾ ਮਕਸਦ ਸਿਰਫ ਔਰ ਸਿਰਫ ਇਹੀ ਆ, ਕੋਈ ਹੋਰ ਨਹੀਂ ਹੈਗਾ ਕਿ ਅਸੀਂ ਸਿਰਫ ਔਰ ਸਿਰਫ ਪਿਆਰ ਨੂੰ ਵਧਾਉਣਾ। ਔਰ ਪੰਜਾਬੀ ਜ਼ੁਬਾਨ ਲਈ ਕੋਸ਼ਿਸ਼ ਕਰਦੇ ਹਾਂ ਆਪਣੇ ਚੈਨਲ ਦੇ ਰਾਹੀਂ। ਅਸੀਂ ਕਲਾਸਾਂ ਵੀ ਲਾਈਆਂ ਪੰਜਾਬੀ ਦੀਆਂ, ਕਦੇ ਵੀ ਲੈ ਕੇ ਆਏ ਇਹ, ਉਹ ਵੀ ਦਵਾਂਗੇ ਜਿਹੜੇ ਲੋਕ ਸਾਡੇ ਕੋਲ ਜ਼ਰੂਰਤਮੰਦ ਮੰਗਦੇ ਆ। ਤੇ ਪੰਜਾਬੀ ਜ਼ੁਬਾਨ ਨੂੰ ਆਪਣੇ ਘਰਾਂ ਵਿੱਚ ਜਿਹੜਾ ਨਾ ਆਪਣੇ ਬੱਚਿਆਂ ਨਾਲ ਬੋਲਣ ਦੀ ਕੋਸ਼ਿਸ਼ ਕਰੋ। ਉਰਦੂ ਠੀਕ ਆ ਸਾਡੀ ਕੌਮੀ ਜ਼ੁਬਾਨ ਆ, ਲੇਕਿਨ ਪੰਜਾਬੀ ਸਾਡੀ ਮਾਂ ਬੋਲੀ ਜ਼ੁਬਾਨ ਆ। ਇਹ ਮਾਂ ਨੇ ਸਿਖਾਣੀ ਹੈ, ਇਹ ਬਾਹਰੋਂ ਕਿਸੇ ਨੇ ਨਹੀਂ ਸਿਖਾਣੀ ਹੈਗੀ। ਤੇ ਇਹਨਾਂ ਦੇ ਇਹ ਸਾਡੇ ਅਮਨ ਦੇ ਸਫੀਰ ਆ, ਇਹਨਾਂ ਨੇ ਸਾਡੇ ਮੁਲਕ ਦਾ ਇੱਕ ਪੋਜ਼ੀਟਿਵ ਇਮੇਜ ਜਿਹੜਾ ਨਾ ਉਹ ਜਾ ਕੇ ਉੱਥੇ ਦੱਸਣਾ ਲੋਕਾਂ ਨੂੰ। ਇੱਕ ਬੰਦਾ 40 ਬੰਦਿਆਂ ਦੀ ਸੋਚ ਬਦਲ ਦਿੰਦਾ ਹੈ, 100 ਬੰਦੇ ਦੀ ਸੋਚ ਬਦਲ ਦਿੰਦਾ ਹੈ। ਤੇ ਸੋਚ ਉਦੋਂ ਹੀ ਬਦਲਣੀ ਹੈ ਜਦੋਂ ਆਪਾਂ ਸਾਹਿਬ ਇੱਕ ਤੁਹਾਡੀ ਗੱਲ ਨਾਲ ਮੈਨੂੰ ਇਤਫਾਕ ਨਹੀਂ ਵੀ ਪੋਜ਼ਿਟਿਵ ਨਹੀਂ ਦੱਸਣਾ, ਇਹਨਾਂ ਨੇ ਅਸਲ ਹਕੀਕਤ ਦੱਸਣੀ ਆ। ਅਸਲ ਹਕੀਕਤ ਹੈ ਪੋਜ਼ਿਟਿਵ ਤਾਂ ਹੁੰਦਾ ਕਿ ਉਹਦੇ ਵਿੱਚ ਤਾਂ ਹੋ ਜਾਂਦਾ ਨਾ ਕਿ ਹੋ ਸਕਦਾ ਪਰਦਾ ਪਾਇਆ ਜਾਵੇ, ਲੇਕਿਨ ਅਸੀਂ ਇਹਨਾਂ ਕੋਲ ਵੀ ਬੇਨਤੀ ਇਹੀ ਕਰਾਂਗੇ ਵੀ ਅਸਲ ਪੋਜੀਸ਼ਨ ਦੱਸਣੀ ਆ ਸਾਡੀ, ਜਾ ਕੇ ਪੋਜ਼ਿਟਿਵ ਦਾ ਨੈਗੇਟਿਵ ਉਹ ਅਸੈਸ ਕਰਨਾ। ਪੰਜਾਬੀ ਚੈਨਲ ਨੇ ਹੁਣ ਦੱਸ ਦੇਣੇ ਜਾ ਕੇ। ਮੈਂ ਜਾ ਕੇ ਸਾਰੇ ਪਿੰਡ 'ਚ ਇਹ ਰੀਲ ਲਾਉਣੀ ਹੈ, ਪਿੰਡ 'ਚ। ਇਹ ਆਪਣੇ ਘਰ ਨਹੀਂ, ਪਿੰਡ 'ਚ ਦਿਖਾਉਣੀ ਹੈ। ਬਿਲਕੁਲ ਸਹੀ ਗੱਲ ਕੀਤੀ ਜੀ ਅੰਕਲ ਹੋਣਾ ਨੇ। ਅਸੀਂ ਆਪਣੇ ਥੋੜੇ ਅਲਫਾਜ਼ਾਂ ਦਾ ਚੁਣਾਵ ਗਲਤ ਕਰ ਗਏ ਆ। ਪੋਜ਼ਿਟਿਵ ਜਿਹੜਾ ਇਹਨਾਂ ਨੇ ਜੋ ਇਹਨਾਂ ਨੇ ਹੋਇਆ, ਤੇ ਇਹਨਾਂ ਨਾਲ ਮੇਰਾ ਖਿਆਲ ਪੋਜ਼ਿਟਿਵ ਹੀ ਹੋਇਆ ਸਾਰਾ ਕੁਝ। ਤੇ ਆਏ ਗਏ ਕਿਸੇ ਬੰਦੇ ਨਾਲ ਵੀ ਨੈਗੇਟਿਵ ਨਹੀਂ ਹੁੰਦਾ, ਇਸ ਕਰਕੇ ਇਹਨਾਂ ਨੇ ਉਹੀ ਦੱਸਣਾ ਜੋ ਇਹਨਾਂ ਨਾਲ ਬੀਤਿਆ ਆ। ਬਹੁਤ ਸ਼ੁਕਰੀਆ ਜੀ। ਇਹਨੂੰ ਪੁੱਛੋ ਜ਼ਰਾ। ਪੁੱਤ ਤੈਨੂੰ ਕਿਦਾਂ ਲੱਗਾ? बहुत अच्छा लगा। ਅੱਛਾ, ਨਾਲ ਗਈ ਸੀ ਕਰਤਾਰਪੁਰ? गए थे ਬਾਕੀ ਗਏ ਸੀ ਕਰਤਾਰਪੁਰ ਗਏ? करतारपुर। ਕੁਝ ਪੰਜਾਬੀ ਨਹੀਂ ਆਉਂਦੀ ਕੋਈ? आती है। ਅੱਛਾ, ਕੀ ਪ੍ਰਾਹੁਣੇ ਆਏ ਚੜ੍ਹਦੇ ਤੋਂ ਤੈਨੂੰ ਕਿਦਾਂ ਲੱਗਾ? बहुत अच्छा लगा। ਤੇ ਤੂੰ ਵੀ ਇੰਡੀਆ ਜਾਣਾ ਚਾਹਨੀ ਹੈ? ਬੱਚਾ ਉਹ ਡੀਪੀਐਸ ਕੀ ਹਾਂ ਜੀ, ਤੁਹਾਨੂੰ ਇੰਨਾ ਪਿਆਰ ਕਰਨਗੇ ਲੋਕ ਜੀ।
ਹਾਂਜੀ ਹਾਂਜੀ ਉਹ ਕੱਢ ਦਿੰਦੇ ਹੁੰਦੇ ਹਾਂ ਅੰਦਰ ਹੈ ਜੀ ਉਹ ਅੰਦਰੋਂ ਹੀ ਬਣਾ ਲਿਆ ਬੋਲੇ ਕਰ ਲਓ ਤੁਹਾਡੇ ਤਾਂ ਬੰਦ ਸਾਡੇ ਦਾਦਾ ਜੀ ਉਹਨਾਂ ਨੇ ਖਰੀਦੀ ਸੀ, ਲਾਹੌਰ ਤੋਂ ਲੈਂਦੀ ਸੀ ਤੇ ਇੱਥੇ ਆ ਕੇ ਇਹਨਾਂ ਨੇ ਸਾਈਡ ਤੇ ਕਰਕੇ ਇਹਨੂੰ ਰੰਗ ਕਰਤਾ। ਲੋਹਾ ਉਹੀ ਹੈ, ਕੁੰਡੇ ਉਹੀ ਨੇ, ਸਾਰਾ ਕੁਝ ਉਹੀ ਹੈ ਤੇ ਕੁੰਡਾ ਵੀ ਆ ਉਹਦਾ ਦੇਖੋ ਕਿੰਨਾ ਤਗੜਾ ਕੁੰਡਾ ਲੱਗਿਆ ਹੋਇਆ। ਇਹ ਕਿਤੇ ਆਪਣੇ ਬਜ਼ੁਰਗਾਂ ਨੇ ਹੱਥ ਲਾਏ ਹੋਣਗੇ, ਇਹ ਚੱਕ ਕੇ ਵਰਤਿਆ ਹੋ ਅੱਜ ਕਹਿ ਮੇਰੇ ਬਹੁਤ ਚੰਗਾ ਲੱਗਦਾ ਜੀ ਸਾਡੇ ਦੇਖ ਕੇ। ਮੈਂ ਵੀ ਅੱਜ ਉਹ ਬਜ਼ੁਰਗਾਂ ਦੇ ਹੱਥ ਲਾ ਰਹੇ ਹਾਂ ਤੇ ਉਹਨਾਂ ਦਾ ਕੁੰਡੇ ਨੂੰ, ਫਿਰ ਬਾਬਾ ਜੀ, ਸਾਡੇ ਦਾਦਾ ਜੀ, ਸਾਡੀ ਪੜਦਾਦੀ ਸਾਰੇ ਇਹ ਲਵਾਰੀ ਦੇ ਵਿੱਚੋਂ ਕੱਪੜੇ ਕੱਢ ਕੇ ਆਪਣੇ ਮੇਲਾ ਦੇਖਣ ਜਾਂਦੇ ਸੀ ਵਿਸਾਖੀ ਦਾ, ਹਾਂਜੀ, ਤੇ ਨਨਕਾਣਾ ਸਾਹਿਬ ਜਾਂਦੇ ਸੀ ਤੇ ਇਹਦੇ ਵਿੱਚੋਂ ਕੱਪੜੇ ਕੱਢ ਕੇ ਚਾਦਰਾ ਤੇ ਨਾਲ ਸਾਰਾ ਪਰਿਵਾਰ ਗੱਡਾ ਜੋੜ ਕੇ ਤੇ ਨਨਕਾਣਾ ਸਾਹਿਬ ਜਾਂਦੇ ਸੀ। ਕੀ ਪੈਗਾਮ ਹੈ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਸਾਂਭ ਕੇ ਰੱਖਣੇ ਚਾਹੀਦੇ ਜੀ। ਧੰਨਵਾਦ ਇਹਨਾਂ ਦਾ ਜਿਹਦੇ ਸਾਂਭੀ ਹੈ ਜੀ, ਇੰਨੇ ਸਾਲ ਹੋ ਗਏ, 70 ਸਾਲ ਹੋ ਗਏ ਇਹ ਇਹਨਾਂ ਨੇ ਸਾਂਭ ਕੇ ਰੱਖਿਆ। ਇਹਨੂੰ ਪੇਂਟ ਕਰਤਾ, ਜੰਗ ਲੱਗਣ ਲੱਗੀ ਸੀ, ਇਹਨਾਂ ਨੇ ਸਾਂਭ ਕੇ ਬਹੁਤ ਗੁੱਡ ਲੱਗਿਆ। ਇਹਨਾਂ ਦਾ ਧੰਨਵਾਦ, ਇਹਨਾਂ ਦਾ ਧੰਨਵਾਦ ਜਿਹਨੇ ਸਾਨੂੰ ਲਵਾਰੀ ਦੇ ਦਰਸ਼ਨ ਕਰਾਏ ਨੇ ਤੇ ਮੈਨੂੰ ਬਹੁਤ ਚੰਗਾ ਲੱਗਿਆ। ਬੇਨਤੀ ਹੈ ਜੀ ਇਹੋ ਜਿਹੀ ਚੀਜ਼ਾਂ ਜਿੱਥੇ ਵੀ ਕਿਤੇ ਹੈ ਹਾਂ, ਉਹਨਾਂ ਨੂੰ ਸਾਂਭ ਕੇ ਰੱਖਿਆ ਜਾਵੇ, ਪੁਰਾਣੀ ਵਿਰਾਸਤ ਨੂੰ। ਕੋਈ ਆਪਣੇ ਦੇਖਣ ਆ ਰਿਹਾ ਆਪਣੇ ਇਹਨਾਂ ਨੂੰ ਕੁਆੜ 'ਚ ਨਾ ਵੇਚਿਆ ਜਾਵੇ। ਇਹ ਚਾਹੇ ਜੰਗ ਲੱਗ ਜਾ ਪਰ ਇਹਨੂੰ ਸਿੱਟਣ ਨਾ, ਇਹਨੂੰ ਸਾਂਭ ਕੇ ਰੱਖਣ। ਕੋਈ ਸਾਡਾ ਪੋਤਾ ਪੜੋਤਾ ਆਊ ਉਹ ਵੀ ਦੇਖੂ ਆ ਕੇ ਤੇ ਇਹਨਾਂ ਦਾ ਧੰਨਵਾਦ ਜਿਹਨੇ ਇੰਨੀ ਚੀਜ਼ ਸਾਂਭ ਕੇ ਰੱਖੀ।